ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਬਲਤੇਜ ਪੰਨੂ। ਕੁਝ ਇੱਕ ਖਬਰਾਂ ਤੇ ਝਾਤ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸੂਬੇਦਾਰ ਸਰਜੀਤ ਸਿੰਘ ਜੀ ਖੰਗੂੜਾ ਤੇ ਪਰਿਵਾਰ ਸੈਨੋਜੇ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਸ ਤੋਂ, ਨਵਜੋਤ ਕੌਰ ਕਲੋਟੀ ਤੇ ਪਰਿਵਾਰ ਜੁਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨਾ ਤੋਂ, ਸੁਰਿੰਦਰ ਸਿੰਘ ਕਾਲੋਂ ਰਾਂਚੋ ਕਡੋਆ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਸੋਢੀ ਸਿੰਘ ਸੈਕਰਾਮੈਂਟੋ ਤੋਂ, ਦਲਵੀਰ ਸਿੰਘ ਗਿੱਲ ਲਾਈਵ ਬੁੱਕ ਤੋਂ ਬਹੁਤ ਤੁਹਾਡੇ ਧੰਨਵਾਦੀ ਹਾਂ ਜੀ। ਤੁਸੀਂ ਇਸ ਪ੍ਰੋਗਰਾਮ ਨੂੰ ਆਪ ਸਭ ਤੱਕ ਪਹੁੰਚਾਇਆ ਜੀ। ਤੇ ਸਾਡੇ ਨਾਲ ਜੁੜ ਚੁੱਕੇ ਨੇ ਜੀ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੁਹਾਡੇ ਸਾਰੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਤੁਹਾਡਾ ਸਵਾਗਤ ਹੈ ਜੀ। ਕਾਫੀ ਟਾਈਮ ਬਾਅਦ ਆਪਣੇ ਪ੍ਰੋਗਰਾਮ ਦੇ ਵਿੱਚ ਤੁਸੀਂ ਵਾਪਸ ਆਏ ਆ। ਤੇ ਬਲਤੇਜ ਪੰਨੂ ਜੀ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਇੱਕ ਜਿਹੜੀ ਕਵਿਤਾ ਆ ਸਾਡੇ ਕਿਸੇ ਸਰੋਤੇ ਨੇ ਕਵੀ ਦਰਬਾਰ ਦੇ ਵਿੱਚ ਕਹੀ ਆ, ਅਸੀਂ ਜੇ ਇਜਾਜ਼ਤ ਹੋਵੇ ਤਾਂ ਅਸੀਂ ਚਾਹੁੰਦੇ ਆ ਕਿ ਉਸ ਨੂੰ ਅਸੀਂ ਜ਼ਰੂਰ ਤੁਹਾਡੇ ਰੂਬਰੂ ਕਰੀਏ। ਪਲੀਜ਼ ਜੀ, ਪਲੀਜ਼। ਹਾਂਜੀ, ਇਜਾਜ਼ਤ ਵਾਲੀ ਨਹੀਂ ਗੱਲ ਜੀ, ਇੰਨਾ ਜ਼ਿਆਦਾ ਮਾਣ ਨਾ ਦਿਓ ਜੀ। ਜ਼ਰੂਰ। ਸ਼ੁਕਰ ਰੱਬਾ ਤੇਰਾ ਕੀਤਾ ਜਦ ਪੰਨੂ ਸੁਣਿਆ ਰੇਡੂਏ ਉੱਤੇ ਬੋਲਦਾ। ਸ਼ੁਕਰ ਰੱਬਾ ਤੇਰਾ ਕੀਤਾ ਜਦ ਪੰਨੂ ਸੁਣਿਆ ਰੇਡੂਏ ਉੱਤੇ ਬੋਲਦਾ। ਓਏ ਪੰਨੂ ਬੜਾ ਦਲੇਰ ਪੱਤਰਕਾਰ ਹੈ, ਇਹ ਸੱਚੀਆਂ ਖਬਰਾਂ ਹੈ ਬੋਲਦਾ। ਪਰ ਇੱਕ ਮੰਤਰੀ ਨੂੰ ਇੰਨਾ ਗੁੱਸਾ ਲੱਗਾ, ਕਹਿੰਦਾ ਇਹ ਸਾਡੇ ਖਿਲਾਫ ਕਿੱਦਾਂ ਹੈ ਬੋਲਦਾ। ਕਹਿੰਦਾ ਕਰ ਦਿਓ ਬੰਦ ਨੂੰ ਜੇਲ੍ਹ ਦੇ ਵਿੱਚ, ਉਹ ਫਿਰ ਦੇਖਾਂਗੇ ਕਿੱਦਾਂ ਜੇਲ੍ਹ ਦਾ ਕੁੰਡਾ ਹੈ ਖੋਲਦਾ। ਇਹਦਾ ਦੁੱਖ ਲੀਡਰਾਂ ਨੂੰ ਇੰਨਾ ਲੱਗਦਾ, ਉਹ ਕਹਿੰਦੇ ਪੰਨੂ ਸੱਚ ਕਿੱਦਾਂ ਹੈ ਬੋਲਦਾ। ਜਿਆਦੇ ਸੁਣਾਉਂਦਾ ਇਹਨਾਂ ਦੀਆਂ ਗੁੱਝੀਆਂ, ਇਹਨਾਂ ਬੇਈਮਾਨਾਂ ਦੀਆਂ ਕਰਤੂਤਾਂ ਹੈ ਫਰੋਲਦਾ। ਜਿਆਦੇ ਸੁਣਾਉਂਦਾ ਅੱਜ ਨਾਮਾ, ਜਿਆਦੇ ਸੁਣਾਉਂਦਾ ਅੱਜ ਨਾਮਾ, ਪਹਿਲਾਂ ਤੋਲਦਾ ਤੇ ਫਿਰ ਬੋਲਦਾ। ਇਹ ਤਾਂ ਪਹਿਲਾਂ ਤੋਂ ਰੀਤ ਹੈ ਚੱਲੀ ਆਉਂਦੀ। ਉਹ ਜਿਹੜਾ ਸੱਚ ਬੋਲਦਾ ਉਹਨੂੰ ਮੁੱਲ ਤਾਰਨਾ ਪੈਂਦਾ, ਜਿਹੜਾ ਹੈ ਸੱਚ ਬੋਲਦਾ। ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਪਾਪ ਕੀ ਜੰਜ ਲੈ ਕਾਬਲੋਂ ਧਾਇਆ। ਇਹ ਬੋਲ ਬਾਬਰ ਨੂੰ ਬਾਬਾ ਹੈ ਬੋਲਦਾ। ਜਦ ਦੇਖਿਆ ਬਾਬਰ ਨੇ ਆਪਣੀ ਅੱਖ ਨਾਲ, ਤਾਂ ਪੈ ਗਿਆ ਬਾਬਾ ਜੀ ਦੇ ਪੈਰੀਂ, ਆਪਣੇ ਹੱਥੀਆਂ ਜੇਲ੍ਹ ਦਾ ਕੁੰਡਾ ਖੋਲਦਾ। ਬਾਬਾ ਜੀ ਕਹਿੰਦੇ ਉਹ ਬਾਬਰਾ, ਬਾਬਾ ਜੀ ਕਹਿੰਦੇ ਉਹ ਬਾਬਰਾ, ਇਹ ਰਾਜ 4 ਦਿਹਾੜੇ ਤੂੰ ਕਿਉਂ ਗਰੀਬਾਂ ਨੂੰ ਜੇਲ੍ਹ ਵਿੱਚ ਰੋਲਦਾ। ਉਹ ਚਲਾ ਲਾ 4 ਦਿਨ ਚੰਮਦੀਆਂ ਜਦ ਤੂੰ ਤੁਰ ਗਿਆ ਇਸ ਜਹਾਨ ਤੋਂ। ਉਹ ਦੇਖੀ ਤੇਰੇ ਕਾਲੇ ਚਿੱਠੇ ਕਿੱਦਾਂ ਇਤਿਹਾਸ ਹੈ ਫੋਲਦਾ। ਜਿਹੜਾ ਤੇਰਾ ਦਲ ਕਰਦਾ ਹਰੇਕ ਨੂੰ ਬੰਦ ਵਿੱਚ ਜੇਲ੍ਹ ਦੇ। ਉਹ ਦੇਖੀ ਲੋਕ ਲਹਿਰ ਇਹਨੂੰ ਕਿੱਦਾਂ ਹੈ ਰੋਲਦਾ। ਭੱਜਣਾ ਪੈ ਜੂ ਇਹਨੂੰ ਵਿੱਚੋਂ ਪੰਜਾਬ ਦੇ, ਫਿਰ ਦੇਖੀਏ ਕਿੱਦਾਂ ਲੁਕਣ ਨੂੰ ਥਾਂ ਫਿਰੂ ਟੋਲਦਾ। ਉਹ ਜਿੱਦਾਂ ਕਰਦਾ ਇਹ ਪੱਤਰਕਾਰਾਂ ਨੂੰ ਅੰਦਰ, ਫਿਰ ਦੇਖੀ ਕਿੱਦਾਂ ਇਹਨਾਂ ਲਈ ਜੇਲ੍ਹ ਦਾ ਵਾਰਡਨ ਕੁੰਡਾ ਹੈ ਖੋਲਦਾ। ਜਿੱਦਾਂ ਕਰਦਾ ਇਹ ਪੱਤਰਕਾਰਾਂ ਨੂੰ ਅੰਦਰ, ਫਿਰ ਦੇਖੀ ਕਿੱਦਾਂ ਇਹਨਾਂ ਲਈ ਜੇਲ੍ਹ ਦਾ ਵਾਰਡਨ ਕੁੰਡਾ ਹੈ ਖੋਲਦਾ। ਓਏ ਪਰ ਫਿਰ ਵੀ ਕਿਤੇ ਸੱਚ ਦੀ ਜੋਤ ਜਗਦੀ ਹੈ। ਉਹ ਜਿੱਦਾਂ ਪੰਨੂ ਦੇ ਕੇਸ ਨੂੰ ਜੱਜ ਹੈ ਫਰੋਲਦਾ। ਰੱਬ ਕਰੇ ਇਸ ਝੂਠ ਬੋਲਣ ਵਾਲੀ ਲੜਕੀ ਨੂੰ ਸਮੱਤ ਬਖਸ਼ੇ। ਉਹ ਜਿਹਦੇ ਵਿੱਚ ਹੈ ਮੰਤਰੀ ਕੋਈ ਬੋਲਦਾ। ਸੁਰਿੰਦਰ ਸਿੰਘ ਅਰਦਾਸ ਕਰਦਾ ਸੱਚੇ ਪਾਤਸ਼ਾਹ, ਓਏ ਪੰਨੂ ਸਾਫ਼ ਹੋ ਕੇ ਨਿਕਲੇ ਇਸ ਕੇਸ ਵਿੱਚੋਂ। ਉਹ ਜਿਹੜਾ ਸਦਾ ਹੈ ਸੱਚ ਬੋਲਦਾ। ਸੁਰਿੰਦਰ ਸਿੰਘ ਅਰਦਾਸ ਕਰਦਾ ਸੱਚੇ ਪਾਤਸ਼ਾਹ, ਪੰਨੂ ਸਾਫ਼ ਹੋ ਕੇ ਨਿਕਲੇ ਇਸ ਕੇਸ ਵਿੱਚੋਂ, ਜਿਹੜਾ ਸਦਾ ਹੈ ਸੱਚ ਬੋਲਦਾ, ਜਿਹੜਾ ਸਦਾ ਹੈ ਸੱਚ ਬੋਲਦਾ। ਤੇ ਜੀ ਬਲਤੇਜ ਪੰਨੂ ਜੀ, ਆਪਾਂ ਅੱਗੇ ਨਿਊਜ਼ ਸ਼ੁਰੂ ਕਰਦੇ ਆ। ਇਹ ਸਾਡੇ ਸਰੋਤਿਆਂ ਦਾ ਪਿਆਰ ਆ, ਗਾਹੇ ਬਗਾਹੇ ਬਹੁਤ ਪਿਆਰ ਕਰਦੇ ਨੇ ਜੀ ਤੁਹਾਨੂੰ। ਤੇ ਆਪਾਂ ਚੱਲਦੇ ਆ ਅੱਜ ਦੀ ਜੀ। ਬੜੀ ਮਿਹਰਬਾਨੀ ਜੀ। ਮੈਂ ਬਸ ਇੰਨਾ ਕੀ ਕਹਿ ਸਕਦਾ ਜੀ, ਤੁਹਾਡੇ ਸਭ ਦੀਆਂ ਦੁਆਵਾਂ ਨੇ ਜੀ ਮੇਰੇ ਪਰਿਵਾਰ ਦੇ ਨਾਲ ਵੀ ਰਹੀਆਂ ਨੇ ਜੀ। ਔਰ ਵਿਸ਼ਵਾਸ ਰੱਖਣਾ ਜੀ, ਜਿਹੜਾ ਵਿਸ਼ਵਾਸ ਤੁਸੀਂ ਦਿਖਾਇਆ ਹੈ ਜੀ, ਉਹਦੇ ਉੱਤੇ ਖਰੇ ਉਤਰਾਂਗੇ ਜੀ। ਕਮ ਸੇ ਕਮ ਤੁਹਾਡਾ ਸਿਰ ਨੀਵਾਂ ਨਹੀਂ ਹੋਣ ਦੇਵਾਂਗੇ, ਇੰਨਾ ਕੁ ਮੈਂ ਵਾਅਦਾ ਕਰਦਾ ਜੀ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ। ਤੇ ਜੇ ਆਪਾਂ ਅੱਜ ਦੀਆਂ ਖਬਰਾਂ ਵੱਲ ਵੱਧਦੇ ਹਾਂ ਜੀ, JNU ਦਾ ਜਿਹੜਾ ਵਿਵਾਦ ਆ ਉਹ ਦੁਬਾਰਾ ਫਿਰ ਭਖ ਪਿਆ ਜੀ। ਰਾਜਨਾਥ ਹੋਣੀ ਬਿਆਨ ਦਿੱਤੇ ਨੇ। ਐਕਚੁਅਲੀ ਜੀ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਜਿਹੜੇ ਇੱਕ ਵਿਦਿਆਰਥੀ ਨੇ ਜਿਹੜੀ ਖੁਦਕੁਸ਼ੀ ਕਰ ਲਈ ਸੀ ਜੀ, ਉਦੋਂ ਬਾਅਦ ਜਿਵੇਂ ਰਾਜਨੀਤਿਕ ਰੰਗਤ ਜਿਹੜੀ ਆ ਉਹ ਇਹਨੂੰ ਮਿਲੀ, ਜਿਸ ਤਰੀਕੇ ਦੇ ਨਾਲ ਵਿਰੋਧੀ ਪਾਰਟੀਆਂ ਜਿਹੜੀਆਂ ਸੀ ਉੱਥੇ ਗਈਆਂ, ਔਰ ਉੱਥੋਂ ਦਾ ਜਿਹੜਾ ਵਾਈਸ ਚਾਂਸਲਰ ਸੀਗਾ ਇਸ ਵਿਵਾਦ ਦੇ ਵਿੱਚ ਘਿਰਿਆ ਜੀ। ਇਹ ਅਜੇ ਵੀ ਜਿਹੜਾ ਖਤਮ ਹੋਣ ਦਾ ਨਾਮ ਜਿਹੜਾ ਜੀ ਉਹ ਨਹੀਂ ਲੈ ਰਿਹਾ ਜੀ। ਇੱਕ ਤਾਂ ਜਿਹੜੀਆਂ 40 ਸੈਂਟਰਲ ਯੂਨੀਵਰਸਿਟੀ ਦੇ ਜਿਹੜੇ ਟੀਚਰਸ ਯੂਨੀਅਨ ਨੇ, ਉਹਨਾਂ ਨੇ ਸਟੂਡੈਂਟ ਜਿਹੜੇ ਆ ਉਹਨਾਂ ਨੂੰ ਹਮਾਇਤ ਜਿਹੜੀ ਹੈ ਜੀ ਉਹ ਦਿੱਤੀ ਹੈ।
ਔਰ ਜਿਹੜੀ ਕਨਈਆ ਦੀ ਜਿਹੜੀ ਗ੍ਰਿਫਤਾਰੀ ਹੋਈ ਆ ਉਹਦੇ ਤੋਂ ਬਾਅਦ ਇਹ ਵਿਵਾਦ ਇਸ ਕਰਕੇ ਜ਼ਿਆਦਾ ਜਿਹੜਾ ਭਖ ਪਿਆ ਕਿਉਂਕਿ ਗ੍ਰਹਿ ਮੰਤਰੀ ਜਿਹੜੇ ਨੇ ਰਾਜਨਾਥ ਸਿੰਘ ਹੋਰਾਂ ਨੇ ਜਿਹੜਾ ਇਹ ਬਿਆਨ ਦੇ ਦਿੱਤਾ ਕਿ ਜਿਹੜੇ ਇੱਥੇ ਪ੍ਰਦਰਸ਼ਨ ਹੋ ਰਹੇ ਨੇ, ਜਿਹੜੇ ਸਟੂਡੈਂਟ ਬੈਠੇ ਨੇ, ਇਹਨਾਂ ਨੂੰ ਲਸ਼ਕਰੇ ਤਾਇਬਾ ਜਿਹੜਾ ਹੈ ਹਾਫਿਜ਼ ਸਈਦ ਉਹਦੀ ਹਮਾਇਤ ਜਿਹੜੀ ਹੈ ਜੀ ਉਹ ਹਾਸਿਲ ਹੈ। ਤੋ ਇਹ ਬਿਆਨ ਜਿਹੜਾ ਸੀਗਾ ਜਦੋਂ ਆਇਆ ਉਸ ਤੋਂ ਬਾਅਦ ਇਹ ਜਿਹੜਾ ਜੀ ਵਿਵਾਦ ਇੱਕ ਵਾਰੀ ਫੇਰ ਗਰਮ ਹੋ ਗਿਆ। ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ ਇਹਦੇ ਸਬੰਧ ਦੇ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਹੋਰਾਂ ਦੇ ਕੋਲੇ ਸਬੂਤ ਨੇ ਕਿ ਜਿਹੜੇ ਸਟੂਡੈਂਟ ਯੂਨੀਅਨ ਜਾਂ ਦੇ ਸਟੂਡੈਂਟ ਉੱਥੇ ਪ੍ਰਦਰਸ਼ਨ ਕਰ ਰਹੇ ਨੇ ਕਿ ਉਹਨਾਂ ਦੇ ਲਸ਼ਕਰੇ ਤਾਇਬਾ ਦੇ ਨਾਲ ਕੋਈ ਸਬੰਧ ਹੈ ਤੇ ਉਹ ਸਬੂਤ ਜਿਹੜੇ ਨੇ ਮੁਲਕ ਦੇ ਲੋਕਾਂ ਦੇ ਸਾਹਮਣੇ ਜਿਹੜੇ ਆ ਉਹ ਪੇਸ਼ ਕੀਤੇ ਜਾਣ। ਔਰ ਇਹ ਆਖਿਆ ਗਿਆ ਜੀ ਕਿ ਜਿਹੜੇ ਸਰਕਾਰ ਹੈ, ਕੇਂਦਰ ਦੀ ਜਿਹੜੀ ਸਰਕਾਰ ਹੈ, ਉਹ ਇਹਨੂੰ ਗਲਤ ਰੰਗਤ ਜਿਹੜਾ ਦੇਣਾ ਚਾਹੁੰਦੀ ਆ ਔਰ ਜਿਹੜੇ ਵਿਦਿਆਰਥੀ ਵਰਗ ਹੈ ਉਹਨਾਂ ਨੂੰ ਜਿਹੜੀ ਇਹ ਅੱਤਵਾਦੀ ਜਥੇਬੰਦੀ ਹੈ ਉਹਦੇ ਨਾਲ ਜਾਣ ਬੁੱਝ ਕੇ ਜੋੜ ਕੇ ਇਹਨੂੰ ਜਿਹੜਾ ਜੀ ਇਹ ਟਰਨ ਉਹ ਦੇਣਾ ਚਾਹੁੰਦੀ ਹੈ। ਸੋ ਜਿਹੜਾ ਥੋੜਾ ਜਿਹਾ ਠੰਡਾ ਪਿਆ ਸੀਗਾ ਜੀ JNU ਦਾ ਵਿਵਾਦ, ਉਹ ਇੱਕ ਵਾਰੀ ਫੇਰ ਜਿਹੜਾ ਰਾਜਨਾਥ ਸਿੰਘ ਹੋਰਾਂ ਦੇ ਬਿਆਨ ਤੋਂ ਬਾਅਦ ਜਿਹੜਾ ਜੀ ਉਹ ਕਾਫੀ ਭਖ ਪਿਆ ਔਰ ਖਾਸ ਤੌਰ ਤੇ ਕਨਈਆ ਦੀ ਜਿਹੜੀ ਗ੍ਰਿਫਤਾਰੀ ਹੋਈ ਆ ਉਹ ਤੋਂ ਬਾਅਦ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਜੀ ਉਹ ਇੱਕ ਵਾਰੀ ਫੇਰ ਇਕੱਠੀਆਂ ਹੋ ਰਹੀਆਂ ਨੇ ਕੇਂਦਰ ਦੀ ਸਰਕਾਰ ਨੂੰ ਘੇਰਨ ਦੇ ਵਾਸਤੇ। ਔਰ ਕਿਉਂਕਿ ਲੋਕ ਸਭਾ ਦਾ ਜਿਹੜਾ ਸੈਸ਼ਨ ਹੈ ਉਹ ਵੀ ਆ ਰਿਹਾ ਜੀ ਇਸੇ ਮਹੀਨੇ ਦੇ ਵਿੱਚ ਤੇ ਸ਼ਾਇਦ ਉਹਦੇ ਦੌਰਾਨ ਜਿਹੜਾ ਜੀ ਇਹ ਵਾਦ-ਵਿਵਾਦ ਜਿਹੜਾ ਉਹ ਕਾਫੀ ਪਾਰਲੀਮੈਂਟ ਦੇ ਵਿੱਚ ਵੀ ਹੰਗਾਮਾ ਮਚਾਊਗਾ। ਜੀ ਬਿਲਕੁਲ। ਤੇ ਅੱਗੇ ਆਪਾਂ ਵਧਦੇ ਅਗਲੇ ਸਵਾਲ ਵੱਲ। ਇਹ ਕਈ ਦਿਨਾਂ ਤੋਂ ਸਵਾਲ ਆ ਕਿ ਕੇਜਰੀਵਾਲ ਨੇ ਪੰਜਾਬ ਦੀ ਫੇਰੀ ਤੇ ਆਉਣਾ ਆ, ਪਰ ਕੁਝ ਕੁ ਲੋਕ ਆ ਜਿਹੜੇ ਉਹ ਕੋਈ ਕਹਿੰਦਾ ਵੀ ਮੈਂ ਲੱਤਾਂ ਡਾਹ ਕੇ ਰੋਕ ਲੈਣਾ, ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ ਆ। ਬੜੀ ਹੱਲਾ ਗੱਲਾ ਜਿਹਾ ਮਚਿਆ ਹੋਇਆ ਹੈ ਦੂਸਰੀਆਂ ਪਾਰਟੀਆਂ ਦੇ ਵਿੱਚ। ਬਿਲਕੁਲ ਜੀ, ਜਿੱਦਾਂ ਤੁਸੀਂ ਇਸ਼ਾਰਾ ਕਰ ਰਹੇ ਹੋ, ਰਵਨੀਤ ਸਿੰਘ ਬਿੱਟੂ ਹੋਰਾਂ ਨੇ ਕਿਹਾ ਕਿ ਉਹ ਘੇਰਨਗੇ ਉੱਥੇ ਜਿਹੜਾ ਜੀ ਬਾਰਡਰ ਦੇ ਉੱਤੇ ਪੰਜਾਬ ਤੇ ਹਰਿਆਣਾ ਦੇ, ਪਰ ਲੱਗਦਾ ਜੀ ਉਹ ਬਿਆਨ ਦੇ ਕੇ ਤਾਂ ਉਹੀ ਐਵੇਂ ਜਿਹੜੀ ਉਹ ਬੜਕ ਮਾਰ ਗਏ ਜਿਹੜੀ ਸਾਹਨ ਵਾਲੀ ਉਹਦੇ ਉੱਤੇ ਉਹ ਖੜਾਉਂਦੇ ਨੇ ਜਾਂ ਨਹੀਂ, ਲੱਗਦਾ ਨਹੀਂ ਕਿ ਉਹਦੇ ਉੱਤੇ ਜਿਹੜਾ ਜੀ ਉਹ ਖੜਾਉਣਗੇ ਤੇ ਨਾ ਕੋਈ ਇਹੋ ਜਿਹੀ ਜਿਹੜੀ ਹਮਾਇਤ ਆ ਉਹ ਮਿਲਣੀ ਆ। ਸਿਆਸਤ ਜ਼ਰੂਰ ਹੋਣੀ ਚਾਹੀਦੀ ਆ, ਕੋਈ ਵੀ ਜਿਹੜਾ ਸਿਆਸੀ ਪਾਰਟੀ ਦਾ ਆਗੂ ਆ ਉਹ ਕਿਸੇ ਜਗ੍ਹਾ ਦੇ ਉੱਤੇ ਵੀ ਜਾਂਦਾ ਇਉਂ ਜਿਹੜਾ ਥੋੜ੍ਹੀ ਨਾ ਜੀ ਕਿਸੇ ਨੂੰ ਰੋਕਿਆ ਜਾ ਸਕਦਾ। ਸ਼ਾਇਦ ਜਿਹੜੀਆਂ ਖਬਰਾਂ ਦੇ ਵਿੱਚ ਰਹਿੰਦੀ ਆ ਜੀ ਇਹ ਪਾਰਟੀ, ਉਹਨੂੰ ਖਬਰਾਂ ਨੂੰ ਇਹ ਆਪ ਹੀ ਜ਼ਿਆਦਾ ਜਿਹੜੀ ਹੈ ਜੀ ਉਹ ਹਵਾ ਦੇ ਰਹੇ ਨੇ। ਹੁਣ ਅਰਵਿੰਦ ਕੇਜਰੀਵਾਲ ਹੋਰਾਂ ਦਾ ਜਿਹੜਾ ਦੌਰਾ ਜੀ ਪੰਜਾਬ ਦਾ ਉਹ ਸ਼ੁਰੂ ਹੋਊਗਾ ਅਗਲੇ ਜਿਹੜਾ ਜੀ ਹਫ਼ਤੇ ਦੇ ਅੰਤ ਦੇ ਉੱਤੇ ਜਿਹੜਾ ਜੀ, ਔਰ ਇਹਦੇ ਵਿੱਚ 4 ਜਿਹੜੇ ਵਰਗ ਨੇ ਉਹਨਾਂ ਦੇ ਨਾਲ ਉਹ ਮਿਲਣਗੇ। ਪਹਿਲਾਂ ਤਾਂ ਇਹ ਦੱਸਿਆ ਜਾ ਰਿਹਾ ਜੀ ਕਿ ਜਿਹੜੇ ਕਿਸਾਨ ਖੁਦਕੁਸ਼ੀਆਂ ਕਰ ਗਏ ਨੇ ਮਾਲਵਾ ਬੈਲਟ ਦੇ ਵਿੱਚ, ਕਾਟਨ ਬੈਲਟ ਜਿਹੜੀ ਹੈ ਜੀ ਇਸ ਏਰੀਏ ਦੇ ਵਿੱਚ, ਉਹ ਉਹਨਾਂ ਪਰਿਵਾਰਾਂ ਦੇ ਨਾਲ ਜਿਹੜਾ ਜੀ ਉਹ ਮਿਲਣਗੇ। ਕਿਸਾਨੀ ਦੇ ਜਿਹੜੇ ਮੁੱਦੇ ਨੇ ਉਹਨਾਂ ਨੂੰ ਜਾਣਨ ਦੀ ਜਿਹੜੀ ਹੈ ਜੀ ਉਹ ਕੋਸ਼ਿਸ਼ ਕਰਨਗੇ। ਦੂਸਰੀ ਜਿਹੜਾ ਹੈ ਜੀ ਜਿਹੜਾ ਨਸ਼ੇ ਦੇ ਨਾਲ ਜਿਹੜੇ ਲੋਕ ਮੁੰਡੇ ਜਿਹੜੇ ਨੇ, ਨੌਜਵਾਨ ਤਬਕਾ ਜਿਹੜਾ ਦੁਨੀਆ ਤੋਂ ਤੁਰ ਗਿਆ, ਜਿਹੜੀ ਮਾਝਾ ਬੈਲਟ ਹੈ ਖਾਸ ਤੌਰ ਦੇ ਉੱਤੇ ਹਰੀਕੇ ਪੱਟੀ ਤਰਨਤਾਰਨ ਵਾਲੀ ਜਿਹੜਾ ਇਹਨਾਂ ਇਸ ਏਰੀਏ ਦੇ ਵਿੱਚ ਉਹ ਇਹਨਾਂ ਪਰਿਵਾਰਾਂ ਨੂੰ ਜਿਹੜਾ ਜੀ ਮਿਲ ਜਾਣਗੇ। ਇਹ ਸੈਕਿੰਡ ਹੋਊਗਾ। ਜਿਹੜਾ ਥਰਡ ਹੈ ਉਹ ਜਿਹੜਾ ਦਲਿਤ ਭਾਈਚਾਰਾ ਹੈ ਜਿਹਦੇ ਉੱਤੇ ਪਿਛਲੇ ਦਿਨਾਂ ਤੋਂ ਕਾਫੀ ਜਿਹੜਾ ਜੀ ਹਮਲੇ ਵਗੈਰਾ ਵੀ ਹੋਏ ਨੇ, ਉਹ ਚਾਹੇ ਅਬੋਹਰ ਦੇ ਵਿੱਚ ਜਿਹੜਾ ਹੋਵੇ ਜੀ ਟਾਂਕ ਜਿਹੜਾ ਮੁੰਡਾ ਜਿਹਦੇ ਹੱਥ ਪੈਰ ਵੱਢ ਦਿੱਤੇ ਗਏ ਸੀਗੇ, ਬਾਕੀ ਜਿਹੜੇ ਹਮਲੇ ਹੁਣ ਬੋਪਰ ਦੇ ਵਿੱਚ ਵੀ ਕੱਲ ਇੱਕ ਜਿਹੜੀ ਦਲਿਤ ਔਰਤ ਆ ਜੀ ਉਹਦੀ ਬਹੁਤ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਆ। ਇਹ ਜਿਹੜੇ ਪਰਿਵਾਰ ਨੇ ਦਲਿਤ ਪਰਿਵਾਰ ਉਹਨਾਂ ਨੂੰ ਉਹ ਮਿਲਣਗੇ। ਤੇ ਚੌਥੀ ਜਿਹੜੀ ਮੀਟਿੰਗ ਹੈ ਉਹਨਾਂ ਦੀ ਜਿਹੜੇ ਇੰਡਸਟਰੀ ਵਾਲੇ ਨੇ, ਜਿਹਦੇ ਵਿੱਚ ਖਾਸ ਤੌਰ ਦੇ ਉੱਤੇ ਲੁਧਿਆਣੇ ਦੀ ਇੰਡਸਟਰੀ ਦੇ ਮਾਲਕ ਜਿਹੜੇ ਉਹ ਸ਼ਾਮਲ ਨੇ, ਇੰਡਸਟਰੀ ਚਲਾਉਣ ਵਾਲੇ, ਤੇ ਮੰਡੀ ਗੋਬਿੰਦਗੜ੍ਹ ਦੀ ਇੰਡਸਟਰੀ ਜਿਹੜੀ ਮੂਧੇ ਮੂੰਹ ਡਿੱਗ ਪਈ ਪਿਛਲੇ ਕੁਝ ਸਾਲਾਂ ਦੇ ਦੌਰਾਨ, ਹੁਣ ਤਾਂ 90% ਤੋਂ ਉੱਪਰ ਜਿਹੜੀ ਹੈ ਜੀ ਉਹ ਬੰਦ ਹੋ ਗਈ। ਇਹ ਜਿਹੜੇ ਬਿਜ਼ਨਸਮੈਨ ਨੇ, ਇੰਡਸਟਰੀ ਵਾਲੇ ਜਿਹੜੇ ਨੇ, ਉਹਨਾਂ ਦੇ ਨਾਲ ਉਹਨਾਂ ਦੀ ਮੀਟਿੰਗ ਜਿਹੜੀ ਹੈ ਜੀ ਉਹ ਹੋਣ ਦੀਆਂ ਕਨਸੂਆਂ ਜਿਹੜੀਆਂ ਜੀ ਹੋਊਗੀ ਜਿਹੜੀ ਉਹ ਦੱਸੀ ਜਾ ਰਹੀ ਹੈ। ਇਹ 4 ਜਿਹੜੇ ਵਰਗ ਨੇ, ਤੁਸੀਂ ਇਹਨੂੰ ਵੋਟ ਬੈਂਕ ਦੇ ਤਰੀਕੇ ਨਾਲ ਲੈ ਲਓ ਜਾਂ ਜਿਹੜੀਆਂ ਮੇਨ ਸਮੱਸਿਆਵਾਂ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਚਰਚਿਤ ਰਹਿੰਦੀਆਂ ਨੇ, ਉਹ ਚਾਰੇ ਦੇ ਚਾਰੇ ਜਿਹੜੇ ਵਰਗ ਨੇ ਇਹਨਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਜਿਹੜੀ ਹੈ ਜੀ ਉਹ ਰਹੂਗੀ। ਇਹਨਾਂ 4 ਦਿਨ ਦੀ ਜਿਹੜੀ ਫੇਰੀ ਆ ਅਰਵਿੰਦ ਕੇਜਰੀਵਾਲ ਹੋਰਾਂ ਦੀ, ਇਹ ਵੇਖਣ ਵਾਲੀ ਗੱਲ ਹੋਊਗੀ ਕਿਉਂਕਿ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਜਿਨ੍ਹਾਂ ਦੇ ਵਿੱਚ ਸੱਤਾਧਾਰੀ ਧਿਰ ਸ਼ਾਮਿਲ ਹੈ, BJP ਅਕਾਲੀ ਦਲ ਵਾਲੇ ਔਰ ਕਾਂਗਰਸ ਜਿਹੜੀ ਆ, ਉਹ ਨਿਸ਼ਾਨੇ ਜਿਹੜੇ ਆ ਜੀ ਨਿਸ਼ਾਨੇ ਦੇ ਉੱਤੇ ਉਹਨਾਂ ਦੇ ਅਰਵਿੰਦ ਕੇਜਰੀਵਾਲ ਹੀ ਰਹਿੰਦੇ ਆ ਜਾਂ ਆਮ ਆਦਮੀ ਪਾਰਟੀ ਰਹਿੰਦੀ ਆ। ਉਹ ਆ ਕੇ ਇੱਥੇ ਕੀ ਇਹਨਾਂ ਵਿਰੋਧੀ ਜਿਹੜੀਆਂ ਪਾਰਟੀਆਂ ਨੇ ਉਹਨਾਂ ਨੂੰ ਨਿਸ਼ਾਨੇ ਦੇ ਉੱਤੇ ਲੈਂਦੇ ਆ ਜਾਂ ਫਿਰ
ਇਹਨਾਂ ਕੋਲ ਮੁੱਦੇ ਜਿਹੜੇ ਆ ਜੀ ਉਹ ਜਾਣਦੇ ਆ। ਇਹ ਕਿਹਾ ਜਾ ਰਿਹਾ ਜੀ ਕਿ ਅਰਵਿੰਦ ਕੇਜਰੀਵਾਲ ਹੋਰੀ ਸ਼ਾਇਦ ਇਸ ਕਰਕੇ ਇਹਨਾਂ ਵਰਗਾਂ ਨੂੰ ਮਿਲਣਾ ਚਾਹੁੰਦੇ ਆ ਕਿ ਜਿਵੇਂ ਆਮ ਆਦਮੀ ਪਾਰਟੀ ਪ੍ਰਚਾਰ ਰਹੀ ਹੈ ਕਿ ਜਿਹੜਾ ਉਹਨਾਂ ਨੇ ਚੋਣ ਮੈਨੀਫੈਸਟੋ ਬਣਾਉਣਾ ਹੈ ਉਹਦੇ ਵਿੱਚ ਜਿਹੜੇ ਵੱਖ-ਵੱਖ ਵਰਗ ਨੇ ਉਹਨਾਂ ਤੋਂ ਸਲਾਹ ਲੈ ਕੇ ਹੀ ਉਹ ਵਾਅਦੇ ਜਿਹੜੇ ਨੇ ਕੀਤੇ ਜਾਣਗੇ, ਜਿਨ੍ਹਾਂ ਨੂੰ ਪਾਰਟੀ ਪਹਿਲ ਦੇ ਆਧਾਰ ਦੇ ਉੱਤੇ ਜਿਹੜਾ ਜੀ ਉਹ ਲੋਕਾਂ ਦੇ ਵਿੱਚ ਰੱਖਣਾ ਚਾਹੁੰਦੀ ਆ। ਜਿਹੜੀਆਂ ਪ੍ਰਮੁੱਖ ਧਿਰਾਂ ਨੇ ਖਾਸ ਤੌਰ ਦੇ ਉੱਤੇ ਕਾਂਗਰਸ, ਉਹਦੀ ਨੇੜੇ ਤੋਂ ਨਿਗਾਹ ਜਿਹੜੀ ਹੈ ਜੀ ਇਸ ਫੇਰੀ ਦੇ ਉੱਤੇ ਜ਼ਰੂਰ ਰਹੂਗੀ ਕਿ ਅਰਵਿੰਦ ਕੇਜਰੀਵਾਲ ਹੋਰੀ ਜਿਹੜੇ ਨੇ ਉਹਨਾਂ ਦੀ ਫੇਰੀ ਨੂੰ ਇੱਕ ਤਾਂ ਲੋਕਾਂ ਦਾ ਜਿਹੜਾ ਸਹਿਯੋਗ ਕਿਸ ਤਰੀਕੇ ਦਾ ਮਿਲਦਾ ਆਮ ਲੋਕਾਂ ਦਾ, ਤੇ ਦੂਸਰਾ ਜਿਨ੍ਹਾਂ ਵਰਗਾਂ ਦੇ ਨਾਲ ਉਹਨਾਂ ਨੇ ਮਿਲਣਾ ਹੈ ਜੀ ਉਹਦੇ ਤੋਂ ਬਾਅਦ ਉਹਨਾਂ ਦਾ ਜਿਹੜਾ ਜੀ ਰਿਐਕਸ਼ਨ ਇਹਦੇ ਉੱਤੇ ਜਿਹੜਾ ਜੀ ਉਹ ਦੇਖਣਾ ਹੋਊਗਾ। ਤੇ ਮੇਰਾ ਖਿਆਲ ਸ਼ਾਇਦ ਜਿਹੜੀ ਨੈਸ਼ਨਲ ਪੋਲੀਟਿਕਸ ਹੈ ਮੁਲਕ ਦੀ ਉਹਦੇ ਵੀ ਜਿਹੜਾ ਜੀ ਉਹ ਨੇੜੇ ਤੋਂ ਸਾਰੇ ਨਿਗਾਹ ਰੱਖ ਰਹੇ ਹੋਣਗੇ। ਉਹਦਾ ਰੀਜ਼ਨ ਜਿਹੜਾ ਜੀ ਉਹ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਵਿਚਲੀ ਜਿਹੜੀ ਸਰਕਾਰ ਹੈ ਜਿਹੜੀ ਕਿ ਇੱਥੇ ਭਾਈਵਾਲ ਆ ਪੰਜਾਬ ਦੇ ਵਿੱਚ ਵੀ, ਔਰ ਪੰਜਾਬ ਦੇ ਵਿੱਚ ਸ਼ਾਇਦ ਉਹਦੇ ਉੱਤੇ ਵੀ ਉਹ ਨਿਸ਼ਾਨਾ ਜਿਹੜਾ ਜੀ ਉਹ ਲਾਉਣ ਦੀ ਕੋਸ਼ਿਸ਼ ਕਰਨਗੇ। ਨੈਸ਼ਨਲ ਪੋਲੀਟਿਕਸ ਦੇ ਉੱਤੇ ਬੀਜੇਪੀ ਜਿਹੜੀ ਹੈ ਜੀ ਉਹਨੂੰ ਵੀ ਬਰਾਬਰ ਦੀ ਧਿਰ ਜਿਹੜੀ ਬਣਾ ਕੇ ਕਿ ਜੇ ਉਹ ਚਾਹੇ ਕਿਸਾਨ ਖੁਦਕੁਸ਼ੀਆਂ ਨੇ, ਚਾਹੇ ਉਹ ਨਸ਼ਿਆਂ ਵਾਲਾ ਮਾਮਲਾ, ਤੇ ਚਾਹੇ ਉਹ ਪਠਾਨਕੋਟ ਦੇ ਉੱਤੇ ਹੋਇਆ ਹਮਲਾ, ਉਦੋਂ ਬਾਅਦ ਕੀਤੀ ਗਈ ਜਾਂਚ, ਤੇ ਜਿਵੇਂ ਉਹ ਜਾਂਚ ਜਿਹੜੀ ਸੀਗੀ ਸੁਰਿੰਦਰ ਸਿੰਘ ਦੂਜੀ ਤੀਜੀ ਜਿਵੇਂ ਦੱਬ ਘੁੱਟ ਲਈ ਆ, ਸ਼ਾਇਦ ਇਹ ਮਸਲਾ ਵੀ ਜਿਹੜਾ ਜੀ ਜ਼ਰੂਰ ਉੱਭਰੂਗਾ ਅਗਲੇ ਹਫ਼ਤੇ ਦੇ ਦੌਰਾਨ ਜਦੋਂ ਅਰਵਿੰਦ ਕੇਜਰੀਵਾਲ ਹੋਰੀ ਪੰਜਾਬ ਚ ਆਉਣਗੇ। ਬਿਲਕੁਲ ਜੀ, ਮਸਲੇ ਤਾਂ ਬਹੁਤ ਉੱਭਰਨੇ। ਅੱਗੇ ਆਪਾਂ ਗੱਲ ਕਰਦੇ ਨੇ ਜੀ ਸ਼੍ਰੋਮਣੀ ਕਮੇਟੀ ਨੂੰ ਦਮਦਮਾ ਸਾਹਿਬ ਦਾ ਜਿਹੜਾ ਪ੍ਰਬੰਧ ਕੀ ਵਿਗਾੜਿਆ ਔਰ ਰੜਕਦਾ ਤੇ ਨਵੇਂ ਫੈਸਲੇ ਹੋਣ ਦੀ ਉਮੀਦ। ਐਕਚੁਅਲੀ ਤਖਤ ਦਮਦਮਾ ਸਾਹਿਬ ਦਾ ਜਿਹੜਾ ਜੀ ਵੇਖਿਆ ਜਾਵੇ ਤਾਂ ਵਾਦ-ਵਾਦ ਤਾਂ ਪਿਛਲੇ ਲੰਬੇ ਸਮੇਂ ਤੋਂ ਕਿਸੇ ਨਾ ਕਿਸੇ ਮਾਮਲੇ ਦੇ ਵਿੱਚ ਜਿਹੜਾ ਉਹ ਚੱਲਦਾ ਹੀ ਰਿਹਾ। ਹੁਣ ਹੈਰਾਨਗੀ ਵਾਲੀ ਥੋੜ੍ਹੀ ਗੱਲ ਇਹ ਹੈ ਜੀ ਕਿ ਇੱਕ ਜਿਹੜਾ ਸੇਵਾਦਾਰ ਸੀਗਾ ਜੀ ਉਹਦੇ ਵੱਲੋਂ ਕਿਸੇ ਔਰਤ ਜਿਹੜੀ ਸੀ ਉਹਨੂੰ ਆਪਣੀ ਪ੍ਰਾਈਵੇਟ ਕਾਰ ਦੇ ਵਿੱਚ ਬਿਠਾ ਕੇ ਜਿਹੜਾ ਜੀ ਛੱਡ ਕੇ ਆਉਣ ਦਾ ਜਿਹੜਾ ਜੀ ਉਹ ਵਾਦ ਹੁਣ ਇਹਦੇ ਨਾਲ ਜਿਹੜਾ ਉਹ ਜੁੜ ਗਿਆ। ਬੇਸ਼ੱਕ ਜਿਹੜੇ ਪਿਛਲੇ ਵਿਵਾਦ ਚੱਲਦੇ ਰਹੇ ਨੇ ਉਹ ਚਾਹੇ ਜਥੇਦਾਰ ਸਾਹਿਬ ਵਾਲਾ ਵਿਵਾਦ ਹੋਵੇ ਜਾਂ ਫਿਰ ਉੱਥੇ ਜਿਹੜੇ ਪ੍ਰਬੰਧ ਨੇ ਉਹਨਾਂ ਦੇ ਵਿੱਚ ਜਿਹੜੇ ਕਿੰਤੂ ਪਰੰਤੂ ਉਹ ਹੋਵੇ, ਉਹਨੂੰ ਤਕਰੀਬਨ ਜਿਹੜਾ ਜੀ ਉਹ ਦਬਾ ਹੀ ਲਿਆ ਜਾਂਦਾ ਰਿਹਾ ਕਿ ਇਹ ਗੱਲ ਜਿਹੜੀ ਬਾਹਰ ਉੱਭਰੇ ਨਾ। ਪਰ ਹੁਣ ਇਹ ਕਿਹਾ ਜਾ ਰਿਹਾ ਜੀ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਿਹੜੀ ਆ ਇਹਦੀ ਜਾਂਚ ਕਰਵਾਈ ਜਾ ਰਹੀ ਆ ਇੱਕ ਦਸਤੇ ਤੋਂ, ਔਰ ਇਹਦੇ ਸੰਬੰਧ ਦੇ ਵਿੱਚ ਜਿਹੜੀ ਅੱਜ ਮੀਟਿੰਗ ਹੋ ਰਹੀ ਆ ਉਹਦੇ ਵਿੱਚ ਇਹ ਮੁੱਦਾ ਜਿਹੜਾ ਜੀ ਉਹ ਉੱਠਣ ਦੀ ਸੰਭਾਵਨਾ ਹੈ। ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਹੋਣੀ ਹੈ, ਔਰ ਜਿਵੇਂ ਇਹ ਕਿਹਾ ਜਾ ਰਿਹਾ ਪਿਛਲੇ ਦਿਨਾਂ ਤੋਂ ਵੀ ਇਹ ਚਰਚਾਵਾਂ ਚੱਲ ਰਹੀਆਂ ਨੇ ਕਿ ਤਖਤਾਂ ਦੇ ਜਥੇਦਾਰ ਜਿਹੜੇ ਨੇ ਉਹ ਬਦਲੇ ਜਾ ਸਕਦੇ ਨੇ। ਇਸ ਵਿਵਾਦ ਨੂੰ ਉਹਦੇ ਨਾਲ ਵੀ ਜੋੜ ਕੇ ਥੋੜ੍ਹਾ ਜਿਹਾ ਦੇਖਿਆ ਜਾ ਰਿਹਾ ਕਿ ਕਿਤੇ ਨਾ ਕਿਤੇ ਇੱਕ ਕਿਸਮ ਦੇ ਨਾਲ ਗਰਾਊਂਡ ਤਿਆਰ ਕੀਤੀ ਜਾ ਰਹੀ ਹੈ ਕਿ ਇੱਦਾਂ ਦੇ ਮੁੱਦੇ ਜਿਹੜੇ ਨੇ ਉਹਨਾਂ ਨੂੰ ਥੋੜ੍ਹੀ ਜਿਹੀ ਹਵਾ ਦੇ ਕੇ ਉਦੋਂ ਬਾਅਦ ਫਿਰ ਇਹ ਕੰਮ ਸੌਖਿਆਂ ਕੀਤਾ ਜਾ ਸਕੇ ਕਿ ਅਸੀਂ ਦੇਖੋ ਵਿਵਾਦ ਜਿਹੜੇ ਆ ਉਹ ਥੱਲਣ ਦੇ ਵਾਸਤੇ ਜਥੇਦਾਰੀ ਬਦਲਦੇ ਨੇ। ਜੀ ਕੋਸ਼ਿਸ਼ਾਂ ਤੇ ਬੜੀਆਂ, ਤੇ ਇਦਾਂ ਦੀ ਇੱਕ ਹੋਰ ਕੋਸ਼ਿਸ਼ ਜੀ ਹੈਗੀ ਆ ਚਿੱਟੇ ਮੱਛਰ ਕਰਕੇ ਜਿਹੜੇ ਕਿਸਾਨ ਆ ਬਹੁਤ ਰੋਹ ਦੇ ਵਿੱਚ ਆ, ਤੇ ਜੋ ਪੰਜਾਬ ਸਰਕਾਰ ਤੇ ਭਾਜਪਾ ਸਰਕਾਰ ਆ ਇਹ ਕੋਸ਼ਿਸ਼ ਕਰ ਰਹੇ ਆ ਕਿ ਆਪਾਂ ਨੀਲਾ ਮੋਰਚਾ ਲਾ ਦਈਏ। ਚਿੱਟੇ ਦੀ ਗੱਲ ਜਿਹੜੀ ਸੀਗੀ ਜੀ ਪਿਛਲੇ ਦਿਨਾਂ ਦੇ ਵਿੱਚ ਚਿੱਟੇ ਕੱਪੜਿਆਂ ਦੀ ਗੱਲ ਉਹਦੇ ਉੱਤੇ ਕਿੰਤੂ ਪਰੰਤੂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੀਤਾ ਸੀਗਾ ਜੀ। ਸੋ ਕਿਸੇ ਟਾਈਮ ਪੰਜਾਬ ਦੇ ਵਿੱਚ ਨਾਅਰਾ ਹੁੰਦਾ ਸੀਗਾ ਜੀ ਚਿੱਟੇ ਬਦਲੇ ਨੀਲੇ ਮੋਰ, ਉਹੋ ਜੀ ਕੋਈ ਤੁਸੀਂ ਇਹ ਕਹਿ ਰਹੇ ਜੀ ਹੁਣ ਥੋੜਾ ਜਿਹਾ ਇਹਨੂੰ ਡਿਫਰੈਂਟ ਤਰੀਕੇ ਨਾਲ ਇਸ ਤਰ੍ਹਾਂ ਦੇਖਿਆ ਜਾ ਰਿਹਾ ਕਿ ਚਿੱਟੇ ਦੇ ਖਿਲਾਫ ਜਿਹੜਾ ਮੋਰਚਾ ਆ ਉਹ ਨੀਲੇ ਲਾਉਣਗੇ ਜੀ, ਭਾਵ ਕਿ ਚਿੱਟਾ ਮੱਛਰ ਹੈ ਜੀ ਇਹ, ਉਹਦੇ ਖਿਲਾਫ ਇਹ ਮੋਰਚਾ ਜਿਹੜਾ ਜੀ ਨੀਲੇ ਲਾਉਣਗੇ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀ ਪੰਥਕ ਸਰਕਾਰ ਹੈ ਉਹਨੂੰ ਚਿੱਟੇ ਮੱਛਰ ਨੇ ਤੇ ਉਹਦੇ ਵਾਸਤੇ ਜਿਹੜੀਆਂ ਦਵਾਈਆਂ ਸੀ ਉਸ ਸਕੈਂਡਲ ਨੇ, ਜਿਵੇਂ ਉਹਦਾ ਜਿਹੜਾ ਇੱਕ ਬਹੁਤ ਵੱਡਾ ਵੋਟ ਬੈਂਕ ਸੀਗਾ ਕਿਸਾਨੀ, ਉਸ ਵੋਟ ਬੈਂਕ ਨੂੰ ਜਿੰਨਾ ਖੋਰਾ ਜਿਹੜਾ ਇਸ ਮਸਲੇ ਦੇ ਉੱਤੇ ਲੱਗ ਗਿਆ। ਹੁਣ ਇਉਂ ਆ ਜੀ ਕਿ ਜਿਹੜੀ ਸਰਕਾਰ ਆ ਉਹ ਸੋਚਦੀ ਆ ਕਿ ਜਿਹੜੀ ਅੱਗੋਂ ਇਹਨੂੰ ਚਿੱਟੇ ਮੱਛਰ ਨੂੰ ਰੋਕਿਆ ਜਾ ਸਕੇ। ਉਹਦੇ ਵਿੱਚ ਇਹ ਕਿਹਾ ਜਾ ਰਿਹਾ ਜੀ ਕਿ ਪਿੰਡਾਂ ਦੇ ਵਿੱਚ ਸਕਾਊਟ ਜਿਹੜੇ ਨੇ ਉਹ ਇੱਥੇ ਤਾਇਨਾਤ ਕੀਤੇ ਜਾਣਗੇ। BTX ਜਿਹੜੀ ਹੈ ਜੀ ਉਹਦੀ ਚੈਕਿੰਗ ਹੋਊਗੀ। ਤੇ ਜਿਹੜੀ ਗੱਲ ਮਨ ਭਾਉਂਦੀ ਰਹਿੰਦੀ ਹੈ ਜੀ ਪੰਜਾਬ ਦੀ ਸਰਕਾਰ ਦੀ ਕਿ ਕੇਂਦਰ ਦੀ ਸਰਕਾਰ ਤੋਂ ਫੰਡ ਮੰਗਿਆ ਜਾਊਗਾ, ਆ ਕੇ ਗੱਲ ਇੱਥੇ ਜਿਹੜੀ ਹੈ ਨਾ ਜੀ ਉਹ ਮੁੱਕ ਜਾਂਦੀ ਹੈ। ਕੋਈ ਵੀ ਜਿਹੜੀ ਗੱਲ ਸ਼ੁਰੂ ਕੀਤੀ ਜਾਂਦੀ ਹੈ ਉਹਦੀ। ਹੁਣ ਸਵਾਲ ਜਿਹੜਾ ਸਭ ਤੋਂ ਵੱਡਾ ਇਹ ਹੈ ਕਿ ਜਿਹੜੇ ਚਿੱਟੇ ਮੱਛਰ ਨੇ ਜਿਹੜਾ ਨੁਕਸਾਨ ਕੀਤਾ, ਜਿਹੜਾ ਉਹਦੇ ਵਾਸਤੇ ਦਵਾਈਆਂ ਜਿਹੜੀਆਂ ਸੀਗੀਆਂ ਨਕਲੀ ਜਿਹੜੀਆਂ ਵਰਤਾਤੀਆਂ ਗਈਆਂ ਕਿਸਾਨਾਂ ਨੂੰ, ਕਿਸਾਨ ਉੱਧਰੋਂ ਵੀ ਮਾਰੇ ਗਏ, ਉਹਨਾਂ ਦੇ ਉੱਤੇ ਅਜੇ ਤੱਕ ਕੀ ਹੋਇਆ? ਇੱਕ ਜਿਹੜਾ ਡਾਇਰੈਕਟਰ ਸੀਗਾ ਉਹਨੂੰ ਫੜਨ ਤੋਂ ਇਲਾਵਾ ਜਿਹੜੇ ਲੋਕ ਜ਼ਿੰਮੇਵਾਰ ਸੀ, ਜਿਨ੍ਹਾਂ ਦੇ ਨਾਮ ਸ਼ਰੇਆਮ ਸਿੱਧੇ ਜਿਹੜੇ ਉਹ ਬੋਲਦੇ ਰਹੇ ਨੇ, ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ।
ਉਹ ਪਿਛਲਾ ਸਾਰਾ ਕੁਝ ਜਿਹੜਾ ਸੀਗਾ ਜੀ ਉਸੇ ਤਰੀਕੇ ਨਾਲ ਚਲੇ ਗਿਆ। ਤੇ ਹੁਣ ਜਿਹੜੀ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਇਹਦੇ ਵਾਸਤੇ ਮੋਰਚਾ ਜਿਹੜਾ ਨਾ ਜੀ ਉਹ ਲਾਇਆ ਜਾਵੇ, ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਇੱਕ ਪੁਰਾਣੀ ਕਹਾਵਤ ਸੁਣਾਉਂਦੇ ਹੁੰਦੇ ਸੀ, ਪਿੰਡ ਦੇ ਵਿੱਚ ਮੱਛਰ ਬਹੁਤ ਹੋ ਗਿਆ ਤੇ ਉਹ ਸਾਰੀ ਪੰਚਾਇਤ ਨੇ ਫੈਸਲਾ ਕੀਤਾ ਕਿ ਇਹ ਮੱਛਰ ਜਿਹੜਾ ਜੀ ਅੱਜ ਇਹਨੂੰ ਦੋ ਹੱਥ ਕਰਨੇ ਨੇ, ਡਾਂਗਾ ਕਿਰਪਾਨਾਂ ਜਿਹੜੇ ਸੀ ਬੰਦੂਕਾਂ ਲੈ ਕੇ ਚਲੇ ਗਏ ਔਰ ਸਵੇਰ ਤੱਕ ਕਹਿੰਦੇ ਮੱਛਰ ਨਾ ਲੱਭਿਆ। ਪਰ ਤੜਕਸਾਰ ਇੱਕ ਸਰਪੰਚ ਦੇ ਮੱਥੇ ਦੇ ਉੱਤੇ ਆ ਕੇ ਬਹਿ ਗਿਆ ਤੇ ਕਹਿੰਦੇ ਜੀ ਜਿਹੜਾ ਉਹ ਨਾਲ ਲੈ ਕੇ ਗਿਆ ਸੀ ਕਿਰਪਾਨ ਜੀ, ਉਹਨੇ ਮੱਛਰ ਮਾਰਦੇ ਮਾਰਦੇ ਸਰਪੰਚ ਹੀ ਮਾਰ ਲਿਆ ਸੀਗਾ ਜੀ। ਲੱਗਦਾ ਇਉਂ ਜੀ ਕਿ ਜਿਹੜਾ ਚਿੱਟਾ ਮੱਛਰ ਹੈ ਜੀ ਉਹਨੇ ਨਰਮੇ ਦੀ ਫਸਲ ਤਾਂ ਜਿਹੜੀ ਚਟਮ ਕੀਤੀ ਹੋਈ ਆ, ਜਿਹੜੀ ਮੌਜੂਦਾ ਸੱਤਾਧਾਰੀ ਧਿਰ ਹੈ ਜੀ, ਲੱਗਦਾ ਇਉਂ ਆ ਕਿ ਉਹਦੇ ਪੱਤਿਆਂ ਦੇ ਉੱਤੇ ਜ਼ਿਆਦਾ ਬਹਿ ਗਿਆ ਇਸ ਵੇਲੇ। ਜੀ ਜੀ ਬਿਲਕੁਲ, ਉਸ ਦੇ ਮਾਰੇ ਤਾਂ ਜਿਹੜੇ ਚਿੱਟੇ ਮੱਛਰ ਨੇ ਤਾਂ ਕਿਸਾਨ ਵੀ ਸਾਡੇ ਖਾ ਲਏ। ਤੇ ਅੱਗੇ ਇੱਕ ਹੋਰ ਜੀ ਮਾਮਲਾ ਬੜਾ ਚਰਚਾ ਦੇ ਵਿੱਚ ਆ, ਸੁਖਬੀਰ ਬਾਦਲ ਨੂੰ ਮੁੱਖ ਮੰਤਰੀ ਬਣਾਉਣ ਦਾ। ਇਹ ਜਿਹੜੀ ਇਸ ਵੇਲੇ ਪ੍ਰਸ਼ਾਸਨਿਕ ਜਿਹੜੇ ਅਦਾਰੇ ਨੇ ਉਹਨਾਂ ਦੇ ਵਿੱਚ ਖਬਰ ਜਿਹੜੀ ਹੈ ਜੀ ਬੜੀ ਇਹ ਤੇਜ਼ੀ ਦੇ ਨਾਲ ਚੱਲ ਰਹੀ ਆ। ਹਾਲਾਂਕਿ ਇਹ ਖਬਰ ਜੇ ਵੇਖਿਆ ਜਾਵੇ ਕਿ ਉਹ ਬਣ ਜਾਂਦੇ ਨੇ ਜੇ ਮੁੱਖ ਮੰਤਰੀ, ਤਾਂ ਮੇਰੀ ਜਾਤੇ ਕੋਈ ਬਹੁਤ ਵੱਡੀ ਖਬਰ ਇਹ ਨਹੀਂ ਹੋਊਗੀ, ਕਿਉਂਕਿ ਬੇਸ਼ੱਕ ਉਹ ਡਿਪਟੀ ਮੁੱਖ ਮੰਤਰੀ ਨੇ, ਅਸਲ ਦੇ ਵਿੱਚ ਹੈ ਤਾਂ ਉਹ ਸਾਰਾ ਸੰਭਾਲਦੇ ਤਾਂ ਉਹੀ ਨੇ। ਇਹ ਕਿਹਾ ਜਾ ਰਿਹਾ ਜੀ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਨੇ ਜੀ ਉਹਨਾਂ ਨੇ ਕੰਪਲੀਟਲੀ ਜਿਹੜਾ ਜੀ ਚਾਰਜ ਉਹ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਦੇ ਦਿੱਤਾ ਹੋਇਆ ਇੱਕ ਕਿਸਮ ਦੇ ਨਾਲ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੇ ਕਿ ਜੇ ਉਹ ਮੁੱਖ ਮੰਤਰੀ ਬਣ ਜਾਂਦੇ ਨੇ ਤਾਂ ਜਿਹੜਾ ਸਰਕਾਰ ਦਾ ਆਖਰੀ ਵਰ੍ਹਾ ਜਿਹੜਾ ਸ਼ੁਰੂ ਹੋ ਗਿਆ, ਆਖਰੀ ਮਹੀਨੇ ਜਿਹੜੇ ਨੇ ਉਹ ਸ਼ੁਰੂ ਹੋ ਗਏ ਨੇ, ਉਹਦੇ ਦੌਰਾਨ ਜੇ ਉਹ ਮੁੱਖ ਮੰਤਰੀ ਬਣ ਜਾਂਦੇ ਨੇ ਤਾਂ ਕਮ ਸੇ ਕਮ ਇਹ ਹੋ ਜਾਊਗਾ ਕਿ ਉਹਨਾਂ ਦੀ ਜਿਹੜੀ ਚਰੋਕਣੀ ਰੀਝ ਆ ਉਹ ਪੂਰੀ ਹੋ ਜਾਊਗੀ ਕਿ ਉਹ ਮੁੱਖ ਮੰਤਰੀ ਨੇ। ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਵੇਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਹੋਰੀ ਬਿਮਾਰ ਹੋਏ ਨੇ ਪਿਛਲੇ ਸਮੇਂ ਤੋਂ, ਹੁਣ ਖਬਰਾਂ ਇਹ ਵੀ ਜਿਹੜੀਆਂ ਆ ਰਹੀਆਂ ਨੇ ਕਿ ਅਜੇ ਡਾਕਟਰਾਂ ਨੇ ਕਹਿ ਦਿੱਤਾ ਕਿ ਉਹ ਦਫ਼ਤਰ ਨਹੀਂ ਜਾਣਗੇ, ਉਹ ਘਰ ਤੋਂ ਮਾੜਾ ਮੋਟਾ ਕੰਮਕਾਰ ਜਿਹੜਾ ਜੀ ਉਹ ਚਲਾ ਰਹੇ ਨੇ, ਨਾ ਸੈਕਟਰੀਏਟ ਦੇ ਵਿੱਚ ਮੁੱਖ ਮੰਤਰੀ ਜਾਂਦੇ ਨੇ ਤੇ ਹੁਣ ਮੰਤਰੀ ਜਿਹੜੇ ਨੇ ਉਹਨਾਂ ਦੇ ਵਿੱਚੋਂ ਵੀ ਕੋਈ ਨਹੀਂ ਜਾ ਰਿਹਾ। ਇਸ ਕਰਕੇ ਇਹਨੂੰ ਇਸ ਤਰੀਕੇ ਨਾਲ ਦੇਖਿਆ ਜਾ ਰਿਹਾ ਕਿ ਇਹ ਵੀ ਕਿਸਮ ਦਾ ਗਰਾਊਂਡ ਜਿਹੜਾ ਜੀ ਉਹ ਤਿਆਰ ਕੀਤਾ ਜਾ ਰਿਹਾ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਹੋਰੀ ਨੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਜਿਹੜੀ ਹੈ ਜੀ ਮੁੱਖ ਮੰਤਰੀ ਦੀ ਦੇ ਦਿੱਤੀ ਜਾਵੇ ਤੇ ਕਮ ਸੇ ਕਮ ਜਦੋਂ 17 ਜਿਹੜਾ ਜੀ ਆ ਰਹੇ ਤੇ ਉਦੋਂ ਚੋਣਾਂ ਤੋਂ ਬਾਅਦ ਇਹ ਤਾਂ ਹੋਵੇ ਨਾ ਜੀ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਜਿਹੜਾ ਉਹ ਲੱਗ ਜਾਵੇ ਲਫ਼ਜ਼ ਨਾਲ, ਸਾਬਕਾ ਡਿਪਟੀ ਮੁੱਖ ਮੰਤਰੀ ਜਿਹੜਾ ਜੀ ਉਹ ਕਿਤੇ ਲੱਗਿਆ ਰਹਿ ਜੇ। ਇਹ ਇਸ ਕਿਸਮ ਦੇ ਨਾਲ ਕੁਝ ਤਿਆਰੀ ਜਿਹੜੀ ਹੈ ਜੀ ਉਹ ਦੱਸੀ ਜਾ ਰਹੀ ਹੈ। ਦੂਜੇ ਪਾਸੇ ਇਹ ਵੀ ਕਿਹਾ ਜਾ ਰਿਹਾ ਜੀ ਕਿ ਕੁਝ ਉਹ ਅਫਸਰ ਜਿਹੜੇ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨੇੜੇ ਨੇ, ਉਹ ਉਹਨਾਂ ਦੇ ਉੱਤੇ ਜ਼ਿਆਦਾ ਜਿਹੜਾ ਜੀ ਕੰਮ ਕਰਕੇ ਖੁਸ਼ ਹੁੰਦੇ ਨੇ, ਉਹਨਾਂ ਦੇ ਨਾਲ ਉਹਨਾਂ ਦੇ ਵਿੱਚ ਥੋੜ੍ਹੀ ਫਿਕਰਮੰਦੀ ਜਿਹੜੀ ਹੈ ਜੀ ਉਹ ਪਾਈ ਜਾ ਰਹੀ ਹੈ। ਨਾਲ ਦੀ ਨਾਲ ਇਹ ਵੀ ਕਿਹਾ ਜਾ ਰਿਹਾ ਜੀ ਕੁਝ ਉਹ ਅਫਸਰ ਜਿਹੜੇ ਚਹੇਤੇ ਨੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਹੋਰਾਂ ਦੇ, ਉਹਨਾਂ ਦੇ ਵੱਲੋਂ ਦਬਾਅ ਜਿਹੜਾ ਜੀ ਇਹ ਬਣਾਇਆ ਜਾ ਰਿਹਾ ਕਿ ਜੇ ਚੋਣਾਂ ਜਿਹੜੀਆਂ ਜੀ ਅਗਲੀਆਂ ਜਿੱਤਣੀਆਂ ਨੇ ਤਾਂ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਮੁੱਖ ਮੰਤਰੀ ਜਿਹੜਾ ਜੀ ਉਹ ਬਣਾ ਦਿਓ। ਉਹ ਇਸ ਚੀਜ਼ ਨੂੰ ਜ਼ਿਆਦਾ ਪ੍ਰਚਾਰ ਰਹੇ ਨੇ। ਸੋ ਇਸ ਵੇਲੇ ਚੰਡੀਗੜ੍ਹ ਦੇ ਵਿੱਚ ਜਿਹੜੀ ਹੈ ਜੀ ਇਹ ਖਬਰ ਵਾਹਵਾ ਜਿਹੜੀ ਹੈ ਉਹ ਚੱਲ ਰਹੀ ਹੈ ਕਿ ਇਹ ਜਿਹਾ ਫੈਸਲਾ ਜਿਹੜਾ ਜੀ ਉਹ ਹੋ ਸਕਦਾ ਕਿ ਛੇਤੀ ਆ ਜਾਵੇ ਕਿ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਜਿਹੜੀ ਹੈ ਉਹ ਚੁਕਾਈ ਜਾਵੇ ਤੇ ਉਹਨਾਂ ਦੀਆਂ ਰੀਝਾਂ ਜਿਹੜੀਆਂ ਉਹ ਪੂਰੀਆਂ ਹੋ ਜਾਣ। ਅੱਗੇ ਪਤਾ ਨਹੀਂ ਕੀ ਹੋਣਾ ਆ। ਤੇ ਅੱਗੇ ਆਪਾਂ ਸੁੱਚਾ ਸਿੰਘ ਲੰਗਾ ਕਾਫੀ ਦਿਨਾਂ ਤੋਂ ਜੀ ਬੜੀਆਂ ਸੁਰਖੀਆਂ ਦੇ ਵਿੱਚ ਆ, ਉਹਨਾਂ ਦੇ ਖਿਲਾਫ ਮਾਮਲਾ ਜਿਹੜਾ ਅਕਾਲ ਤਖਤ ਤੇ ਪਹੁੰਚਿਆ। ਜੀ ਜਿੱਧਰ ਮੈਂ ਇਸ਼ਾਰਾ ਕੀਤਾ ਸੀਗਾ ਪਠਾਨਕੋਟ ਵਾਲੇ, ਉਸ ਮਾਮਲੇ ਦੇ ਵਿੱਚ ਵੀ ਉਹਨਾਂ ਦਾ ਨਾਮ ਵਾਹਵਾ ਜਿਹੜਾ ਦੀ ਉਹ ਚਰਚਿਤ ਰਿਹਾ ਹੈ, ਖਾਸ ਤੌਰ ਦੇ ਤੇ ਉਹਨਾਂ ਦੇ ਵੱਲੋਂ ਫਾਰਮ ਹਾਊਸ ਜਿਹੜਾ ਇੱਕ ਸਰਹੱਦੀ ਖੇਤਰ ਦੇ ਵਿੱਚ ਬਣਾਇਆ। ਇਹ ਵੀ ਆਪਣੇ ਆਪ ਦੇ ਵਿੱਚ ਥੋੜੀ ਅਜੀਬ ਗੱਲ ਹੈ ਜੀ ਕਿ ਕਿਸੇ ਜਿਹੜੇ ਫਾਰਮ ਹਾਊਸ ਨੇ ਜਿਹੜੇ ਅਮੀਰ ਲੋਕ ਨੇ ਵੱਡੇ, ਉਹਨਾਂ ਦੇ ਹੁੰਦੇ ਸੀਗੇ ਜੀ ਪਹਾੜਾਂ ਵਾਲੇ ਪਾਸੇ, ਕਿ ਉਹ ਪਹਾੜਾਂ ਵੱਲ ਨੂੰ ਨਿਕਲ ਜਾਂਦੇ ਹੁੰਦੇ ਸੀ। ਇਹ ਇੱਕ ਨਵਾਂ ਟ੍ਰੈਂਡ ਜਿਹੜਾ ਪਿਛਲੇ ਕੁਝ ਸਾਲਾਂ ਤੋਂ 3-4 ਸਾਲਾਂ ਤੋਂ 5 ਸਾਲਾਂ ਤੋਂ ਜਿਹੜਾ ਇੱਧਰ ਚੱਲਿਆ ਕਿ ਸਰਹੱਦੀ ਖੇਤਰ ਜਿਹੜਾ ਜੀ ਸਰਹੱਦ ਵਾਲੇ ਪਾਸੇ ਜਿਹੜੇ ਵੱਡੇ ਵੱਡੇ ਫਾਰਮ ਹਾਊਸ ਬਣਾਉਣੇ ਕਈ 100 ਏਕੜ ਦੇ, ਇਹ ਚਰਚਿਤ ਜਿਹੜੇ ਉਹ ਰਹੇ ਨੇ। ਪਰ ਇਸ ਵੇਲੇ ਜਿਹੜੇ ਸਾਬਕਾ ਮੰਤਰੀ ਨੇ ਸੁੱਚਾ ਸਿੰਘ ਲੰਗਾ ਹੋਰੀ ਜਿਹੜੇ ਉਹ ਇਸ ਫਾਰਮ ਹਾਊਸ ਕਰਕੇ ਚਰਚਿਤ ਨਹੀਂ, ਬਲਕਿ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੇ ਇੱਕ ਢਾਡੀ ਸੰਧੀ ਉਹਨਾਂ ਦੇ ਕੋਲੋਂ ਜਿਹੜੇ ਢੰਗ ਦੇ ਨਾਲ ਮਾਈਕ ਵਗੈਰਾ ਫੜ ਲਿਆ ਸੀਗਾ, ਉਹਨੂੰ ਲੈ ਕੇ ਕਾਂਗਰਸੀ ਆਗੂ ਜਿਹੜੇ ਨੇ ਸੁਖਜਿੰਦਰ ਸਿੰਘ ਰੰਧਾਵਾ, ਉਹਨਾਂ ਨੇ ਅਕਾਲ ਤਖਤ ਦੇ ਉੱਤੇ ਜਿਹੜੀ ਹੈ ਜੀ ਸ਼ਿਕਾਇਤ ਲਾਈ ਦੱਸੀ ਜਾਂਦੀ ਹੈ।
ਹੁਣ ਵੇਖਣਾ ਇਹ ਹੋਊਗਾ ਜੀ ਕਿ ਜਿਹੜੇ ਅਕਾਲ ਤਖਤ ਦੇ ਜਥੇਦਾਰ ਨੇ ਉਹ ਇਸ ਮਸਲੇ ਦੇ ਉੱਤੇ ਕੀ ਕਰਦੇ ਨੇ, ਕੀ ਉਹ ਸੁੱਚਾ ਸਿੰਘ ਲੰਗਾਹ ਹੋਰਾਂ ਨੂੰ ਸੱਦਦੇ ਨੇ, ਜੇ ਸੱਦਦੇ ਨੇ ਤੇ ਫਿਰ ਉਹਨਾਂ ਦੇ ਬਾਰੇ ਦੇ ਵਿੱਚ ਉਹ ਫੈਸਲਾ ਕੀ ਲੈਂਦੇ ਨੇ। ਫੈਸਲਾ ਤਾਂ ਉਂਝ ਵੈਸੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਪਿਛਲੇ ਸਮੇਂ ਦੇ ਦੌਰਾਨ ਪਤਾ ਹੀ ਹੈ ਜੀ ਕੋਈ ਚੱਜ ਦਾ ਜਿਹੜਾ ਨਹੀਂ ਲਿਆ ਗਿਆ, ਪਰ ਇਹ ਮਾਮਲਾ ਜਿਹੜਾ ਜੀ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਨੇ ਇੱਕ ਤਾਂ ਜਿੱਥੇ ਜਿਹੜਾ ਜੀ ਥੋੜਾ ਜਿਹਾ ਦੁਬਾਰਾ ਮਜ਼ਾ ਦਿੱਤਾ ਹੈ, ਔਰ ਨਾਲ ਦੀ ਨਾਲ ਇਹ ਵੀ ਤੁਸੀਂ ਕਹਿ ਸਕਦੇ ਹੋ ਕਿ ਉਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਇਹਦੇ ਵਿੱਚ ਜਿਹੜਾ ਜੀ ਉਹ ਸ਼ਮੂਲੀਅਤ ਉਹਦੀ ਜਿਹੜੀ ਹੈ ਜੀ ਉਹ ਕਰਵਾ ਦਿੱਤੀ ਆ। ਔਰ ਵੇਖਣਾ ਇਹੀ ਹੋਊਗਾ ਜੀ ਕਿ ਇਹ ਵਾਦ ਵਿਵਾਦ ਜਿਹੜਾ ਜੀ ਉਹ ਕਿਸ ਪਾਸੇ ਵੱਲ ਨੂੰ ਤੁਰਦਾ। ਹਾਂ, ਇੰਨਾ ਜ਼ਰੂਰ ਹੈ ਕਿ ਵਾਦ ਵਿਵਾਦ ਤੇ ਸੁੱਚਾ ਸਿੰਘ ਲੰਗਾਹ ਇਹ ਦੋ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜੀ ਜਿਹੜੀਆਂ ਹਮੇਸ਼ਾ ਇਕੱਠੀਆਂ ਹੀ ਚੱਲਦੀਆਂ ਜੀ। ਜੀ ਜੀ ਜੀ, ਕਿਉਂਕਿ ਰਹਿਣਾ ਚਾਹੁੰਦੇ ਨਹੀਂ ਸੁਰਖੀਆਂ ਦੇ ਵਿੱਚ ਤੇ ਕੰਮ ਵੀ ਉਲਟੇ ਸਿੱਧੇ ਕਰਦੇ ਆ। ਤੇ ਅਖੀਰ ਦੇ ਵਿੱਚ ਮੇਰਾ ਸਵਾਲ ਹੋਊਗਾ ਜੀ ਕਿ ਜਿਹੜੀ ਰਾਜਨੀਤੀ ਭਖੀ ਹੋਈ ਆ ਤੇ ਬਿਆਨ ਠਾ ਆ ਰਹੇ ਆ ਤੇ ਜਿਨ੍ਹਾਂ ਦਾ ਵਿਚਾਰਿਆਂ ਦਾ ਕਦੀ ਕਿਸੇ ਨੇ ਨਾਂ ਹੀ ਨਹੀਂ ਲਿਆ, ਪੱਤਰਕਾਰ, ਤੇ ਕਿ ਜੇ ਕੈਪਟਨ ਅਮਰਿੰਦਰ ਸਿੰਘ ਬਣ ਜਾਂਦੇ ਆ ਤੇ ਫਿਰ ਕਹਿੰਦੇ ਜੀ ਅਸੀਂ ਪੱਤਰਕਾਰਾਂ ਨੂੰ ਪੈਨਸ਼ਨ ਦੇਵਾਂਗੇ। ਮੇਰਾ ਖਿਆਲ ਉਹ ਕਿਸੇ ਵੀ ਵਰਗ ਨੂੰ ਜਿਹੜਾ ਨਾ ਜੀ ਉਹ ਨਾ ਖੁਸ਼ ਨਹੀਂ ਕਰਨਾ ਚਾਹੁੰਦੇ। ਔਰ ਦੇਖਿਆ ਜਾਵੇ ਤਾਂ ਇਹ ਬੜੀ ਵੱਡੀ ਇੱਕ ਕਮਿਊਨਿਟੀ ਹੈ ਜੀ। ਕਈ ਤਾਂ ਅਖਬਾਰਾਂ ਇਸ ਤਰ੍ਹਾਂ ਦੀਆਂ ਵੀ ਹੈਗੀਆਂ ਜੀ। ਉੱਦਾਂ ਤਾਂ ਵੈਸੇ ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ ਹੋਇਆ ਜਾਓ ਕਮਾਓ ਖਾਓ ਤੇ ਸਾਨੂੰ ਜਿਹੜਾ ਜੀ ਲਿਆ ਕੇ ਖਵਾਓ। ਬਹੁਤੇ ਤਾਂ ਪੱਤਰਕਾਰ ਭਾਈਚਾਰਾ ਇੱਥੇ ਇਸ ਤਰ੍ਹਾਂ ਦਾ ਹੀ ਆ। ਪਿੰਡ ਇੱਕ ਪਿੰਡ ਦੇ ਵਿੱਚ ਜਿਹੜਾ ਇੱਕ ਅਖਬਾਰ ਹੈ ਉਹਦੇ 7-7 8-8 ਜਿਹੜੇ ਉਹ ਪੱਤਰਕਾਰ ਬਣੇ ਹੋਏ ਨੇ। ਪਰ ਉਹਨਾਂ ਨੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ ਉਹਨਾਂ ਨੇ ਇਹ ਕਿਹਾ ਕਿ ਸਰਕਾਰ ਜੇ ਕਾਂਗਰਸ ਦੀ ਜਿਹੜੀ ਉਹ ਆਉਂਦੀ ਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਪੱਤਰਕਾਰਾਂ ਨੂੰ ਜਿਹੜੀ ਹੈ ਜੀ ਉਹ ਹੈਲਥ ਇੰਸ਼ੋਰੈਂਸ ਦੇਵਾਂਗੇ, ਉਹਨਾਂ ਨੂੰ ਪੈਨਸ਼ਨ ਜਿਹੜੀ ਹੈ ਜੀ ਉਹ ਦਿੱਤੀ ਜਾਊਗੀ। ਉਹਨਾਂ ਨੇ ਕਿਹਾ ਕਿ 20 ਸਾਲ ਜਿਹੜੇ ਸੇਵਾ ਨਿਭਾ ਚੁੱਕੇ ਨੇ ਉਹਨਾਂ ਨੂੰ 60 ਸਾਲ ਦੀ ਉਮਰ ਜਿਹੜੀ ਆ ਉਹ ਹੋਣ ਦੇ ਉੱਤੇ ਪੈਨਸ਼ਨ ਜਿਹੜੀ ਆ ਉਹ ਦਿੱਤੀ ਜਾਊਗੀ। ਉਹਨਾਂ ਨੇ ਇਹ ਵੀ ਕਿਹਾ ਜੀ ਕਿ ਜਿਹੜੀ ਰੈਗੂਲਰ ਪੈਨਸ਼ਨ ਜਿਹੜੀ ਉਹ ਮਿਲੂਗੀ ਤਾਂ ਕਿ ਉਹਨਾਂ ਨੂੰ ਕਿਸੇ ਦੇ ਉੱਤੇ ਡਿਪੈਂਡ ਜਿਹੜਾ ਨਾ ਜੀ ਉਹ ਨਾ ਹੋਣਾ ਪਵੇ। ਮੇਰਾ ਖਿਆਲ ਜਿਹੜੀ ਇਹ ਸਵਾਲ ਜਿਹੜਾ ਜੀ ਆਪਣੇ ਆਪ ਦੇ ਵਿੱਚ ਹੀ ਕਈ ਅਗਲੇ ਸਵਾਲ ਜਿਹੜੇ ਆ ਉਹ ਖੜੇ ਕਰ ਜੂਗਾ, ਕਿਉਂਕਿ ਜਿਹੜੇ ਪੱਤਰਕਾਰ ਜਿਨ੍ਹਾਂ ਨੂੰ ਖਾਸ ਤੌਰ ਦੇ ਉੱਤੇ ਰਾਜਨੀਤਿਕ ਲੋਕ ਆਪਣੇ ਨਾਲ ਜੋੜ ਲੈਂਦੇ ਨੇ ਜਾਂ ਜਿਹੜਾ ਟਰੈਂਡ ਇੱਥੇ ਪੰਜਾਬ ਦੇ ਵਿੱਚ ਸ਼ੁਰੂ ਹੋਇਆ ਉਹਨੇ ਨਿਰਸੰਦੇਹ ਜਿਹੜੇ ਪੱਤਰਕਾਰਤਾ ਹੈ ਜਿਹੜੀ ਉਹਨੂੰ ਹੌਲਿਆਂ ਕੁਝ ਜਿਹੜਾ ਜੀ ਉਹ ਕੀਤਾ, ਕਿਉਂਕਿ ਫਿਰ ਜੁਗਾੜਬੰਦੀਆਂ ਜਿਹੜੀਆਂ ਨਾ ਜੀ ਉਹ ਹੋਣੀਆਂ ਸ਼ੁਰੂ ਹੋ ਗਈਆਂ ਕਿ ਸਰਕਾਰ ਦੇ ਕਿਹੜਾ ਜਿਹੜਾ ਜੀ ਉਹ ਨੇੜੇ ਹੋਵੇ ਤਾਂ ਕਿ ਉਹਦਾ ਵੀ ਕਿਸੇ ਨਾ ਕਿਸੇ ਪਾਸੇ ਤੋਂ ਜਿਹੜਾ ਜੀ ਉਹ ਦਾ ਲੱਗੇ। ਤੇ ਸ਼ਾਇਦ ਪੈਨਸ਼ਨ ਵਾਲਾ ਵੀ ਜਿਹੜਾ ਮਾਮਲਾ ਨਾ ਜੀ ਉਹ ਇਸ ਪਾਸੇ ਵੱਲ ਨੂੰ ਹੀ ਮੇਰਾ ਖਿਆਲ ਹੋਰ ਵਧੂਗਾ ਕਿ ਫਿਰ ਜੁਗਾੜ ਜਿਹੜਾ ਜੀ ਉਹ ਲਾਉਣ ਦੀ ਕੋਸ਼ਿਸ਼ ਦੇ ਵਿੱਚ ਜਿਹੜਾ ਜੀ ਇਹ ਜਿਹੜਾ ਭਾਈਚਾਰਾ ਜੀ ਉਹ ਕਈ ਕੁਛ ਆਪਣੀਆਂ ਜਿਹੜੀਆਂ ਜੀ ਉਹ ਕੋਸ਼ਿਸ਼ਾਂ ਸ਼ੁਰੂ ਕਰ ਦੂਗਾ। ਸ਼ਾਇਦ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇੱਕ ਭੁੱਜਿਆ ਦਾਣਾ ਜਿਹੜਾ ਉਹ ਕੋਸ਼ਿਸ਼ ਕੀਤੀ ਹੈ ਕਿ ਸ਼ਾਇਦ ਉੱਗੀ ਪਵੇ ਇੱਦਾਂ ਦਾ। ਜੇ ਇੱਦਾਂ ਦਾ ਹੋ ਗਿਆ ਤੇ ਮੇਰਾ ਖਿਆਲ ਇੱਕ ਨਵਾਂ ਵੱਡਾ ਬੋਝ ਜਿਹੜਾ ਜੀ ਉਹ ਪੰਜਾਬ ਸਰਕਾਰ ਦੇ ਉੱਤੇ ਜਿਹੜਾ ਜੀ ਉਹ ਪੈ ਸਕਦਾ ਜੇ ਕਾਂਗਰਸ ਦੀ ਜਿਹੜੀ ਹੈ ਜੀ ਉਹ ਸਰਕਾਰ ਆਉਂਦੀ ਹੈ, ਕਿਉਂਕਿ ਉਹਦੇ ਵਿੱਚ ਫਿਰ ਇਹ ਵੀ ਹੋਊਗਾ, ਇਹ ਦੇਖਿਆ ਜਾਊਗਾ ਕਿ ਕਿਹੜਾ ਪੱਤਰਕਾਰ ਜਿਹੜਾ ਜੀ ਉਹ ਸਰਕਾਰ ਦੇ ਹੱਕ ਦੇ ਵਿੱਚ ਆ ਜਾਂ ਕਿਹੜਾ ਉਹਨਾਂ ਦੇ ਗੋਗੇ ਗਾਉਂਦਾ, ਫਿਰ ਉਹਦੀ ਜਿਹੜੀ ਆ ਉਹ ਪੈਨਸ਼ਨ ਲੱਗ ਜੂਗੀ। ਤੇ ਨਿਰਸੰਦੇਹ ਸਰਕਾਰ ਦੇ ਮੀਨ ਮੇਖ ਜਿਹੜੇ ਉਹ ਕੱਢਣ ਵਾਲਾ ਕੋਈ ਵੀ ਹੋਵੇ ਜਾਂ ਸਿਆਸਤਦਾਨਾਂ ਦੇ ਮੀਨ ਮੇਖ ਕੱਢਣ ਵਾਲਾ, ਮੇਰਾ ਨਹੀਂ ਖਿਆਲ ਕਿ ਉਹ ਇਸ ਜਿਹੜੀ ਪੈਨਸ਼ਨ ਆ ਉਹਦਾ ਹੱਕਦਾਰ ਕਦੀ ਹੋ ਸਕੂਗਾ। ਬਿਲਕੁਲ ਜੀ, ਫਿਰ ਤੇ ਝੋਲੀ ਚੱਕੀ ਚਾਹੀਦੇ ਆ ਉਹਨਾਂ ਨੂੰ। ਤੇ ਅਖੀਰ ਦੇ ਵਿੱਚ ਅੱਜ ਨਵਾਂ ਕਿ ਮਜ਼ੇ ਵਾਲੀ ਪੰਜਾਬ ਦੀ ਚੋਣ ਹੋ ਜਾਊ ਆਉਣ ਵਾਲਾ ਪ੍ਰਸ਼ਾਂਤ ਕਿਸ਼ੋਰ ਬੇਲੀ। ਮਜ਼ੇ ਵਾਲੀ ਪੰਜਾਬ ਦੀ ਚੋਣ ਹੋ ਜਾਊ ਆਉਣ ਵਾਲਾ ਪ੍ਰਸ਼ਾਂਤ ਕਿਸ਼ੋਰ ਬੇਲੀ। ਜਦੋਂ ਵੇਖਿਆ ਮੋਦੀ ਦੀ ਚੜ੍ਹਤ ਹੋਈ ਉਹਨੂੰ ਦਿੱਤੀ ਨਿਤੀਸ਼ ਨੇ ਡੋਰ ਬੇਲੀ। ਜਿੱਤ ਹੋਈ ਨਿਤੀਸ਼ ਦੀ ਜਿਵੇਂ ਦਿੱਤੀ ਵਧੀ ਗਾਹਕੀ ਪ੍ਰਸ਼ਾਂਤ ਦੀ ਹੋਰ ਬੇਲੀ। ਉਹਲੇ ਬੈਠਿਆਂ ਚੋਣ ਕੰਟਰੋਲ ਕਰਨੀ ਨੁਸਖਾ ਨਿਕਲਿਆ ਨਵਾਂ ਨਕੋੜ ਬੇਲੀ। ਥੈਲੀ ਸ਼ਾਹਾਂ ਦੀ ਸੁਣੀ ਗਈ ਧਾੜ ਨਾਲੇ ਖਰਚਾ ਕਰਨ ਨੂੰ ਖੜੀ ਤਿਆਰ ਬੇਲੀ। ਥੈਲੀ ਸ਼ਾਹਾਂ ਦੀ ਸੁਣੀ ਗਈ ਧਾੜ ਨਾਲੇ ਖਰਚਾ ਕਰਨ ਨੂੰ ਖੜੀ ਤਿਆਰ ਬੇਲੀ। ਕਾਲੇ ਉਹਨਾਂ ਤੋਂ ਚੋਣ ਦਲਾਲ ਲੱਗਣ ਕਰਨਾ ਜਿਨ੍ਹਾਂ ਨੇ ਅਸਲ ਵਪਾਰ ਬੇਲੀ। ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਮਾਨੀ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਖਬਰਾਂ ਤੇ ਕਰਦੇ ਨੇ ਚਰਚਾ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।